ट्रंप एडमिनिस्ट्रेशन वेले ही जी नैक्सट चैलेंजिंग लाइन चाइना की इकोनॉमी और मिलिटरी पावर ਉਹਨੂੰ मद्देनज़र रखते हैं चाइना एज ए फ्यूचर एनमी ਜਾਂ ਜਿਹਨੂੰ ਕੰਟੇਨ ਕਰਨਾ ਉਹ ਤਾਂ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ ਹੀ ਸਾਹਮਣੇ ਆ ਗਿਆ। ਉਸ ਤੋਂ ਪਹਿਲਾਂ ਹੀ ਓਬਾਮਾ ਐਡਮਿਨਿਸਟ੍ਰੇਸ਼ਨ ਵੇਲੇ ਵੀ ਉਸ ਲਾਈਨ ਦੇ ਉੱਤੇ ਕੰਮ ਸ਼ੁਰੂ ਹੋ ਚੁੱਕਾ ਸੀ ਕਿਉਂਕਿ ਉਹਨਾਂ ਨੂੰ ਸੀ ਕਿ ਭਾਈ ਇਹ ਜਿਹੜਾ ਫਾਈਨਲ ਚੈਲੰਜ ਹੈ ਇੱਥੋਂ ਆਏਗਾ। ਪਹਿਲੀ ਵਾਰ ਇਹ ਹੋਇਆ ਹੈ ਕਿ ਨੈਟੋ ਨੇ ਜਿੱਥੇ ਆਪਣਾ ਇਹ ਸਾਰੇ ਨੂੰ ਰਸ਼ੀਆ ਦੇ ਚੈਲੰਜ ਨੂੰ ਤਾਂ ਲਿਆ ਹੀ ਲਿਆ, ਉਹਨਾਂ ਨੇ ਚੀਨ ਨੂੰ ਵੀ ਉਸ ਫਾਈਨਲ ਸਟੇਟਮੈਂਟ ਦੇ ਵਿੱਚ ਜਿਹੜਾ ਦਾਖਲ ਕਰ ਲਿਆ। ਹੁਣ ਅਮਰੀਕਾ ਨੇ ਨੈਟੋ ਫਰੰਟ ਨੂੰ ਫਰਦਰ ਜੇ ਚੀਨ ਵੱਲ ਵੀ ਮੋੜਨਾ ਹੋਏ ਤਾਂ ਉੱਥੇ ਕੱਲੀਆਂ ਅਮਰੀਕਨ ਫੌਜਾਂ ਨਹੀਂ ਹੋਣਗੀਆਂ, ਉੱਥੇ ਚੀਨ ਦੀਆਂ ਜਿਹੜੀਆਂ ਨੇ ਨੈਟੋ ਦੀਆਂ ਫੌਜਾਂ ਵੀ ਚੀਨ ਦੇ ਖਿਲਾਫ ਹੋਣਗੀਆਂ। We will strengthen in all directions across every domain, land, air and sea। ਕਿ ਅਮਰੀਕਾ ਦੀ ਪ੍ਰੈਜ਼ੈਂਸ ਯੂਰਪ ਦੇ ਵਿੱਚ ਜ਼ਮੀਨ ਦੇ ਉੱਤੇ ਵੀ, ਪਾਣੀਆਂ 'ਚ ਵੀ, ਅਸਮਾਨ ਦੇ ਉੱਤੇ ਵੀ। ਫਿਊਚਰ ਦੀਆਂ ਕਈ ਬੈਟਲਸ ਵੱਡੀ ਜੰਗ ਦੇ ਰੂਪ ਦੇ ਵਿੱਚ ਉਹਨਾਂ ਦੇ ਲਈ ਵੀ ਦਰਵਾਜ਼ੇ ਖੁੱਲ੍ਹ ਰਹੇ ਨੇ। ਮਾਹੌਲ ਇੱਕ ਵਾਰ ਫਿਰ ਯੂਰਪ ਦਾ ਜੰਗੀ ਬਣਦਾ ਜਾ ਰਿਹਾ ਹੈ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਜਿਹੜਾ ਅਮਰੀਕਾ ਅਤੇ ਚਾਈਨਾ ਦਾ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਰਿਹਾ ਜਾਂ ਚੱਲ ਰਿਹਾ ਇਸ ਵਕਤ, ਉਸ ਬਾਰੇ ਇਹ ਮਤਲਬ ਹੁਣ ਕਿਹਾ ਜਾ ਸਕਦਾ ਜਿਹੜੀਆਂ ਲੇਟੈਸਟ ਖਬਰਾਂ ਨੇ ਕਿ ਨਾਟੋ ਨੇ ਹੁਣ ਰੂਸ ਦੇ ਨਾਲ ਨਾਲ ਚੀਨ ਦੇ ਉੱਤੇ ਵੀ ਜਿਹੜਾ ਆ ਸਿੱਧਾ ਨਿਸ਼ਾਨਾ ਸਾਧ ਲਿਆ ਆ। ਅਤੇ ਇਸ ਪਾਰਟ ਨੂੰ ਮਤਲਬ ਜਿਹੜੀਆਂ ਇਹ ਇੰਟਰਨੈਸ਼ਨਲ ਡਿਵੈਲਪਮੈਂਟਸ ਹੋ ਰਹੀਆਂ ਨੇ, ਤੁਸੀਂ ਕਿਵੇਂ ਦੇਖਦੇ ਹੋ ਵੀ ਹੁਣ ਜਿਹੜੀ ਨਾਟੋ ਹੈ ਉਹ ਇਕੱਲਾ ਇੱਥੇ ਨਾਰਥ ਅਮਰੀਕਾ ਜਾਂ ਯੂਰਪ ਤੋਂ ਵੀ ਅੱਗੇ ਵੱਧਦਿਆਂ ਹੁਣ ਚੀਨ ਤੱਕ ਜਿਹੜੀ ਹੈ ਪਹੁੰਚ ਉਹ ਕਰ ਰਹੀ ਹੈ। ਸੋ ਇਹ ਰਿਲੇਸ਼ਨਸ਼ਿਪ ਜਾ ਕਿੱਧਰ ਨੂੰ ਰਹੀ ਹੈ? ਇੰਟਰਨੈਸ਼ਨਲ ਟਰੇਡ ਜਾਂ ਇੰਟਰਨੈਸ਼ਨਲ ਰਿਲੇਸ਼ਨਸ਼ਿਪਸ ਇਸ ਵਕਤ ਕਿਸ ਕਗਾਰ ਦੇ ਉੱਤੇ ਖੜੀਆਂ ਨੇ? ਇਹੀ ਨਹੀਂ ਮਤਲਬ ਹੁਣ ਜਿਹੜੇ ਦੂਜੇ ਮੁਲਕ ਨੇ ਫਿਨਲੈਂਡ ਅਤੇ ਸਵੀਡਨ ਨੂੰ ਵੀ ਜਿਹੜਾ ਆ ਨੈਟੋ ਨੇ ਅਫੀਸ਼ੀਅਲ ਜੁਆਇਨ ਕਰਨ ਦੇ ਲਈ ਜਿਹੜਾ ਸੱਦਾ ਪੱਤਰ ਹੈ ਉਹ ਭੇਜ ਦਿੱਤਾ। ਦੇਖੋ, ਜਿਵੇਂ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਕੋਲਡ ਵਾਰ ਜਿਸ ਦੇ ਲਈ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ, ਪਰ ਉਹ ਇਨਫੈਕਟ ਦੁਨੀਆ ਦੇ ਅੱਡ-ਅੱਡ ਮੁਲਕਾਂ ਦੀ ਪੋਲਰਾਈਜੇਸ਼ਨ ਸੀ, ਜਾਂ ਅਮਰੀਕਨ ਖੈਮੇ 'ਚ ਜਾਂ ਸੋਵੀਅਤ ਯੂਨੀਅਨ ਦੇ ਖੈਮੇ 'ਚ। ਔਰ ਉਹ ਸੋਵੀਅਤ ਯੂਨੀਅਨ ਦਾ 1999 ਤੱਕ ਪਹੁੰਚਦਿਆਂ 15 ਹਿੱਸਿਆਂ ਦੇ ਵਿੱਚ ਟੁੱਟ ਜਾਣਾ ਅਮਰੀਕਾ ਨੂੰ ਸੋਲ ਸੁਪਰ ਪਾਵਰ ਦੇ ਤੌਰ ਦੇ ਉੱਤੇ ਜਿਹੜਾ ਉਹ ਮਾਨਤਾ ਦਵਾਈ ਉਸ ਗੱਲ ਨੇ। ਲੇਕਿਨ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਪੁਤਿਨ ਦੀ ਕਮਾਂਡ ਥੱਲੇ ਰਸ਼ੀਆ ਨੇ ਜਿਸ ਕਦਰ ਜਿਹੜਾ ਐਗਰੈਸਿਵ ਸਟਾਂਸ ਲਿਆ, ਉਹਨੇ ਇਕੋਨਮੀ ਵੀ ਆਪਣੀ ਖੜੀ ਕੀਤੀ ਔਰ ਜਿਸ ਅੰਦਾਜ਼ ਦੇ ਵਿੱਚ ਉਹਨੇ ਪਹਿਲਾਂ ਕ੍ਰਾਈਮੀਆ ਦੇ ਉੱਤੇ 2014 ਦੇ ਵਿੱਚ ਹਮਲਾ ਕਰਕੇ ਉਸ ਨੂੰ ਆਪਣਾ ਹਿੱਸਾ ਬਣਾਇਆ, ਔਰ ਹੁਣ ਪਿਛਲੇ ਲਗਭਗ 4 ਮਹੀਨੇ ਤੋਂ ਯੂਕਰੇਨ ਦੇ ਉੱਤੇ ਅੱਧਾ ਈਸਟਰਨ ਯੂਕਰੇਨ ਆਪਣੇ ਕਬਜ਼ੇ 'ਚ ਕੀਤਾ ਹੋਇਆ। ਔਰ ਉਹਦੇ ਜਿਹੜੇ ਐਂਬੀਸ਼ਨ ਨੇ ਉਹ ਇਸ ਹੱਦ ਤੱਕ ਗਏ ਜਿਵੇਂ ਯੂਕਰੇਨ ਦੀ ਸੋਵਰਨਿਟੀ ਨੂੰ ਵਾਇਲੇਟ ਕੀਤਾ। ਸੋ ਉਸ ਦੇ ਵਿੱਚ ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦਿਆਂ ਟਰੰਪ ਈਰਾ 'ਚ ਇਹ ਸੀ ਕਿ ਨੈਟੋ ਜਿਹੜੀ ਹੈ, ਔਰ ਯਾਦ ਰਹੇ ਕਿ ਇਹ ਜਿਹੜੀ ਨੈਟੋ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਇਹ ਸੋਵੀਅਤ ਯੂਨੀਅਨ ਦੇ ਖਿਲਾਫ ਕੋਲਡ ਵਾਰ ਈਰਾ ਵੇਲੇ ਅਮਰੀਕਾ ਨੇ ਹੀ ਖੜੀ ਕੀਤੀ ਸੀ, ਤਾਂ ਕਿ ਜਿਹੜਾ ਕਿਉਂਕਿ ਈਸਟਰਨ ਯੂਰਪ ਤਾਂ ਸਾਰਾ ਚੈਕੋਸਲੋਵਾਕੀਆ, ਹੰਗਰੀ, ਪੋਲੈਂਡ, ਈਸਟ ਜਰਮਨੀ ਇਹ ਸੋਵੀਅਤ ਯੂਨੀਅਨ ਦੀ ਸਪੈਲ ਥੱਲੇ ਸੀ। ਸੋ ਇਹ ਵੈਸਟਰਨ ਯੂਰਪ ਦੇ ਮੁਲਕਾਂ ਨੂੰ ਅਮਰੀਕਾ ਨੇ ਖੜਾ ਕੀਤਾ ਹੋਇਆ ਸੀ ਸੋਵੀਅਤ ਯੂਨੀਅਨ ਦੇ ਖਿਲਾਫ। ਔਰ ਟਰੰਪ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਆ ਇਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਹੁਣ ਤਾਂ ਖਤਮ ਹੋ ਗਿਆ ਕੰਮ, ਇਹਨੂੰ ਅਮਰੀਕਾ ਹੀ ਫੰਡ ਕਰਦਾ ਵੱਡਾ, ਵੀ ਅਸੀਂ ਕਿਉਂ ਪੈਸੇ ਦੇਈਏ। ਟਰੰਪ ਨੇ ਕਿਹਾ ਵੀ ਅਸੀਂ ਤਾਂ ਨਹੀਂ ਦਿਆਂਗੇ, ਜਿਹੜੇ ਹੈ ਜਿਹਨਾਂ ਨੂੰ ਕਰਨਾ ਉਹ ਸਾਨੂੰ ਦੇਣ। ਹੁਣ ਉਸ ਸਭ ਤੋਂ ਬਾਅਦ ਇਹ ਜਿਹੜੀ ਯੂਕਰੇਨ ਵਾਲੀ ਖਾਸ ਸਿਚੁਏਸ਼ਨ ਡਿਵੈਲਪ ਹੋਈ, ਇਸ ਤੋਂ ਬਾਅਦ ਇੱਕਦਮ ਜਿਹੜਾ ਅਮਰੀਕਾ ਨੂੰ ਰਿਅਲਾਈਜ਼ ਹੋਇਆ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿੱਥੇ ਨੈਟੋ ਨੂੰ ਸਟਰੈਂਥਨ ਕਰਨ ਦੀ ਗੱਲ ਕੀਤੀ, ਪਰ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ ਹੀ ਜਿਹੜੀ ਨੈਕਸਟ ਚੈਲੰਜਿੰਗ ਲਾਈਨ ਚਾਈਨਾ ਦੀ ਇਕੋਨੋਮੀ ਔਰ ਮਿਲਿਟਰੀ ਪਾਵਰ ਉਹਨੂੰ ਮੱਦੇਨਜ਼ਰ ਰੱਖਦਿਆਂ ਚਾਈਨਾ ਨੂੰ ਐਜ਼ ਏ ਫਿਊਚਰ ਐਨਮੀ ਜਾਂ ਜਿਹਨੂੰ ਕੰਟੇਨ ਕਰਨਾ ਉਹ ਤਾਂ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ ਹੀ ਸਾਹਮਣੇ ਆ ਗਿਆ। ਉਸ ਤੋਂ ਪਹਿਲਾਂ ਹੀ ਓਬਾਮਾ ਐਡਮਿਨਿਸਟ੍ਰੇਸ਼ਨ ਵੇਲੇ ਵੀ ਉਸ ਲਾਈਨ ਦੇ ਉੱਤੇ ਕੰਮ ਸ਼ੁਰੂ ਹੋ ਚੁੱਕਾ ਸੀ ਕਿਉਂਕਿ ਉਹਨਾਂ ਨੂੰ ਸੀ ਕਿ ਭਾਈ ਇਹ ਜਿਹੜਾ ਫਾਈਨਲ ਚੈਲੰਜ ਹੈ ਇੱਥੋਂ ਆਏਗਾ। ਔਰ ਖਾਸ ਤੌਰ 'ਤੇ ਜਦੋਂ ਚਾਈਨਾ ਨੇ ਆਲਮੋਸਟ ਆਪਣਾ ਡ੍ਰੀਮ ਪ੍ਰੋਜੈਕਟ $380 ਬਿਲੀਅਨ ਦਾ ਵਨ ਬੈਲਟ ਵਨ ਰੋਡ ਜਿਹੜਾ ਉਹ ਕਰਕੇ
ਆਪਣੀ ਥਾਂ ਅਫਰੀਕਾ ਔਰ ਏਸ਼ੀਆ ਔਰ ਮਿਡ ਵੈਸਟ ਉਹ ਸਾਰਾ ਜਿਹੜਾ ਸੈਂਟਰਲ ਏਸ਼ੀਆ ਤੱਕ ਕਰ ਲਈ ਹੋਈ ਸੀ। ਹੁਣ ਕਿਉਂਕਿ ਇਹ ਜਿਹੜਾ ਯੂਕਰੇਨ ਵਾਲਾ ਤਾਂ ਇੱਕਦਮ ਸਡਨਲੀ ਇੱਕ ਚੈਲੰਜ ਆਇਆ ਔਰ ਨਤੀਜੇ ਦੇ ਤੌਰ ਤੇ ਇਹਨਾਂ ਨੂੰ ਜਿਹੜਾ ਇਹਨਾਂ ਨੇ ਰਸ਼ੀਆ ਨੂੰ ਉਸ ਥਾਂ ਦੇ ਉੱਤੇ ਐਨਗੇਜ ਕਰ ਲਿਆ। ਔਰ ਅਸੀਂ ਦੇਖਦੇ ਹਾਂ ਕਿ ਇੱਕ ਪਾਰਟ ਨੈਟੋ ਨੂੰ ਜਿੱਥੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਨਾ ਸਿਰਫ ਸਟਰੈਂਥਨ ਕੇ ਯੂਕਰੇਨ ਨੂੰ $40 ਬਿਲੀਅਨ ਤੋਂ ਜ਼ਿਆਦਾ ਦਿੱਤੇ, ਨੈਟੋ ਨੂੰ ਫਰਦਰ ਸਟਰੈਂਥਨ ਕੀਤਾ ਔਰ ਨੈਟੋ ਨੂੰ ਇਸ ਗੱਲ ਦੇ ਲਈ ਤਿਆਰ ਕੀਤਾ ਇੱਕ ਦੋ ਮੁਲਕਾਂ ਨੂੰ ਛੱਡ ਕੇ ਕਿ ਰਸ਼ੀਆ ਦਾ ਇਕਨੋਮਿਕਲ ਬਾਈਕਾਟ। ਇਹੀ ਕਾਰਨ ਹੈ ਕਿ ਬਹੁਤ ਸਾਰੀ ਆਇਲ ਸਪਲਾਈ ਔਰ ਦੂਸਰੀ ਉਸ ਤੋਂ ਕੱਟ ਕਰ ਦਿੱਤੀ ਗਈ ਜਾਂ ਇਹਨੂੰ ਅਗਲੇ 2 ਸਾਲਾਂ ਦੇ ਵਿੱਚ ਕੱਟ ਕਰ ਦਿੱਤਾ ਜਾਏਗਾ। ਹਾਲਾਂਕਿ ਟੂ ਸਮ ਐਕਸਟੈਂਟ ਉਸ ਦਾ ਫਾਇਦਾ ਰਸ਼ੀਆ ਨੂੰ ਇਹ ਕਿ ਉਹਦਾ ਜਿਹੜਾ ਆਇਲ ਹੈ ਕਰੂਡ ਆਇਲ ਉਹ ਚਾਈਨਾ ਨੇ ਇੰਡੀਆ ਨੇ ਖਰੀਦਣਾ ਸ਼ੁਰੂ ਕਰ ਦਿੱਤਾ ਔਰ ਹੋ ਸਕਦਾ ਹੈ ਕਿ ਟੂਵਰਡਸ ਯੂਰਪ ਆਪਣੀ ਇਕਨੋਮੀ ਜਿਹੜਾ ਇਨਫਰਾਸਟ੍ਰਕਚਰ ਰਸ਼ੀਆ ਨੇ ਬਿਲਡ ਕੀਤਾ ਸੀ ਟੂਵਰਡਸ ਹੁਣ ਏਸ਼ੀਆ ਜਾ ਰਿਹਾ। ਪਰ ਜਿਹੜੀ ਗੱਲ ਅਸੀਂ ਜਿਹੜਾ ਯੂਰਪੀਅਨ ਯੂਨੀਅਨ ਦੇ ਹਵਾਲੇ ਨਾਲ ਜਾਂ ਨੈਟੋ ਮੁਲਕਾਂ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿੱਥੇ ਰਸ਼ੀਆ ਨੂੰ ਤਾਂ ਕਾਰਨਰ ਕਰਵਾ ਲਿਆ ਔਰ ਇਕਨੋਮਿਕਲ ਸੈਂਕਸ਼ਨਸ ਔਰ ਦੂਸਰੇ ਦਾ ਹੋ ਲਿਆ। ਹੁਣ ਜਿਹੜਾ ਇਹ G20 ਦਾ ਵੀ ਔਰ G7 G8 ਨੈਟੋ ਪਤਾ ਨਹੀਂ ਹੁਣ ਇੰਨੀਆਂ ਕੁ ਬਾਡੀਜ਼ ਨੇ ਕਿ ਉਹਨਾਂ ਦਾ ਟਰੈਕ ਰੱਖਣਾ ਵੀ ਔਖਾ ਹੁੰਦਾ। ਪਰ 2 ਚੀਜ਼ਾਂ ਉਸ ਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ ਪਹਿਲੀ ਵਾਰ ਇਹ ਹੋਇਆ ਕਿ ਨੈਟੋ ਨੇ ਜਿੱਥੇ ਆਪਣਾ ਇਹ ਸਾਰੇ ਨੂੰ ਰਸ਼ੀਆ ਦੇ ਚੈਲੰਜ ਨੂੰ ਤਾਂ ਲਿਆ ਹੀ ਲਿਆ, ਉਹਨਾਂ ਨੇ ਚੀਨ ਨੂੰ ਵੀ ਉਸ ਫਾਈਨਲ ਸਟੇਟਮੈਂਟ ਦੇ ਵਿੱਚ ਜਿਹੜਾ ਦਾਖਲ ਕਰ ਲਿਆ। ਅਜੇ ਉਸ ਲੈਵਲ ਦੀ ਐਨਿਮਿਟੀ ਤਾਂ ਨਹੀਂ, ਪਰ ਮਕਸਦ ਇਹ ਹੈ ਵੀ ਅਮਰੀਕਾ ਇਸ ਮਾਮਲੇ 'ਚ ਸਕਸੈਸਫੁਲ ਰਿਹਾ ਕਿ ਉਸ ਨੇ ਫਿਊਚਰ ਦੇ ਲਈ ਜੇ ਚਾਈਨਾ ਦੇ ਕਿਉਂਕਿ ਅੱਗੇ ਤਾਂ ਨੈਟੋ ਨਾਰਥ ਐਟਲਾਂਟਿਕ ਉਹਨਾਂ ਹੀ ਖਿੱਤੇ ਤੱਕ ਯੂਰਪ ਹੀ ਉਹਦਾ ਕਾਰਜ ਖੇਤਰ ਸੀ। ਹਾਲਾਂਕਿ ਫੌਜ ਭੇਜਣ ਵੇਲੇ ਅਫਗਾਨਿਸਤਾਨ 'ਚ ਵੀ ਜਦੋਂ ਫੌਜ ਗਈ ਤੇ ਨੈਟੋ ਦੀ ਫੌਜ ਨਾਲ ਸੀ। ਹਾਲਾਂਕਿ ਉੱਥੇ ਕੋਈ ਅਫਗਾਨਿਸਤਾਨ 'ਚ ਤਾਂ ਨੈਟੋ ਪਰ ਕਿਉਂਕਿ ਅਮਰੀਕਾ ਦੀ ਪਿਛਲਾ ਗਏ ਔਰ ਅਮਰੀਕਾ ਨੇ ਹੀ ਖੜਾ ਕੀਤਾ। ਹੁਣ ਅਮਰੀਕਾ ਨੇ ਨੈਟੋ ਫਰੰਟ ਨੂੰ ਫਰਦਰ ਜੇ ਚੀਨ ਵੱਲ ਵੀ ਮੋੜਨਾ ਹੋਏ ਤਾਂ ਉੱਥੇ ਕੱਲੀਆਂ ਅਮਰੀਕਨ ਫੌਜਾਂ ਨਹੀਂ ਹੋਣਗੀਆਂ, ਉੱਥੇ ਚੀਨ ਦੀਆਂ ਜਿਹੜੀਆਂ ਨੇ ਨੈਟੋ ਦੀਆਂ ਫੌਜਾਂ ਵੀ ਚੀਨ ਦੇ ਖਿਲਾਫ ਹੋਣਗੀਆਂ। ਔਰ ਇਸ ਸਾਰੀ ਸਿਚੁਏਸ਼ਨ 'ਚ ਅਮਰੀਕਾ ਨੇ ਯੂਰਪ ਦੇ ਵਿੱਚ ਆਪਣੀ ਮਿਲਟਰੀ ਪ੍ਰੈਜ਼ੈਂਸ ਹੋਰ ਵੀ ਵਧਾਈ ਹੈ ਔਰ ਜਿਹੜੇ ਅਨਾਉਂਸਮੈਂਟਸ ਕੀਤੀਆਂ ਗਈਆਂ ਨੇ ਕਿ ਜਿਹੜੀ ਨਵੀਂ ਪਲਾਨ ਹੈ ਉਸ ਦੇ ਮੁਤਾਬਕ ਹੁਣ 3 ਲੱਖ ਟਰੂਪ ਜਿਹੜੇ ਨੇ ਉਹ ਅਗਲੇ ਸਾਲ ਤੱਕ ਪੂਰੇ ਤਿਆਰ ਰਹਿਣਗੇ। ਹੁਣ ਦੇ 40,000 ਤੋਂ ਜਿਹੜਾ ਦਾ ਨਿਊ ਪਲਾਨ ਇਨ ਰਿਸਪੌਂਸ ਟੂ ਰਸ਼ੀਆਜ਼ ਇਨਵੇਜਨ ਵਿਲ ਮੀਨ more than 300,000 troops at high readiness next ਤਿਆਰ ਬਰ ਤਿਆਰ। ਔਰ ਇਹ ਹੁਣ ਤਾਂ 40,000 ਦੇ ਕਰੀਬ ਇਸ ਦੇ ਲਈ ਸੀ। ਔਰ ਇਸ ਜਿਹੜੀ ਮਦਰੀਡ ਦੇ ਵਿੱਚ ਸਮਿਟ ਹੋਈ ਹੈ ਨੈਟੋ ਦੀ, ਉਹਨਾਂ ਨੇ ਇਹ ਕਿਹਾ ਬਾਈਡਨ ਨੇ ਕਿ ਵੀ ਵਿਲ ਸਟਰੈਂਥਨ ਇਨ ਆਲ ਡਾਇਰੈਕਸ਼ਨਸ ਅਕ੍ਰੋਸ ਐਵਰੀ ਡੋਮੇਨ ਲੈਂਡ ਏਅਰ ਐਂਡ ਸੀ ਕਿ ਅਮਰੀਕਾ ਦੀ ਪ੍ਰੈਜ਼ੈਂਸ ਯੂਰਪ ਦੇ ਵਿੱਚ ਜ਼ਮੀਨ ਦੇ ਉੱਤੇ ਵੀ ਪਾਣੀਆਂ 'ਚ ਵੀ ਅਸਮਾਨ ਦੇ ਉੱਤੇ ਵੀ। ਔਰ ਉਹਦੇ 'ਚ ਉਹਨਾਂ ਨੇ ਜੋ ਕਿਹਾ ਉਸ ਦੀ ਅੱਗੇ ਡੀਟੇਲ ਹੈ ਕਿ ਵੀ ਉਹਨਾਂ ਨੇ ਮਿਸਟਰ ਬਾਈਡਨ ਰਿਪੀਟਡ ਕਿ ਅਸੀਂ ਵੀ ਵਿਲ ਡਿਫੈਂਡ ਐਵਰੀ ਇੰਚ ਆਫ ਇਟਸ ਟੈਰੀਟਰੀ। ਔਰ ਇਹ ਜਿਹੜੀਆਂ ਨੇ ਹੁਣ ਬੋਸਟਿੰਗ ਦਾ ਫਲੀਟ ਆਫ US ਨੇਵਲ ਡਿਸਟਰੋਇਰਸ ਇਨ ਸਪੇਨ ਫਰਮ 4 to 6 4 ਸੀ, ਹੁਣ 6 ਸ਼ਿਪ ਨੇ। ਐਡੀਸ਼ਨਲ ਰੋਟੇਸ਼ਨਲ ਬ੍ਰਿਗੇਡ ਇਨ ਰੋਮਾਨੀਆ consisting of 3,000 fighters and another 2,000 personal combat team। ਹੁਣ ਰੋਮਾਨੀਆ ਦੇ ਵਿੱਚ ਵੀ ਅਮਰੀਕਨ ਫੌਜੀ ਤਾਇਨਾਤ ਹੋਣਗੇ। ਇਸੇ ਤਰ੍ਹਾਂ ਪੋਲੈਂਡ ਦੇ ਵਿੱਚ ਵੀ ਨੰਬਰ, ਔਰ ਮੈਂ ਕਿਤੇ ਹੋਰ ਦੇਖ ਰਿਹਾ ਸੀ ਕਿ ਆਲਮੋਸਟ ਅਪ ਟੂ 3 ਲੱਖ ਅਮਰੀਕਨ ਫੌਜ ਰੈਡੀਨੈਸ 'ਚ ਹੋਏਗੀ ਉਹਨੂੰ ਉੱਥੇ ਰੱਖਣ ਦੇ ਲਈ। ਔਰ ਇਸ ਜਿਹੜੀ ਇੱਕ ਸਕਸੈਸ ਹੋਰ ਅਮਰੀਕਾ ਨੂੰ ਬਣੀ ਕਿਉਂਕਿ ਸਵੀਡਨ ਔਰ ਫਿਨਲੈਂਡ ਜਿਹੜੇ ਨੇ ਉਹ ਯੂਰਪੀਅਨ ਯੂਨੀਅਨ ਜੁਆਇਨ ਕਰਨਾ ਚਾਹੁੰਦੇ ਸੀ ਕਾਫੀ ਦੇਰ ਤੋਂ ਉਹਨਾਂ ਦਾ ਸੀ। ਲੇਕਿਨ ਜਿਹੜੇ ਯੂਰਪੀਅਨ ਯੂਨੀਅਨ ਦੇ ਮੁਲਕ ਨੇ ਜਿੰਨੇ ਵੀ ਨੇ 27 ਕਿ 28 ਉਹਨਾਂ ਦਾ ਇਹ ਹੈ ਕਿ ਵੀ ਉਹ ਜਦੋਂ ਕਿਸੇ ਨੂੰ ਨਵਾਂ ਮੈਂਬਰ ਲੈਣਾ ਉਹਨਾਂ ਨੇ ਤੇ ਹਰ ਇੱਕ ਦੀ ਸਹਿਮਤੀ ਹੋਣੀ ਚਾਹੀਦੀ ਵਿਦ ਕੰਸੈਂਸਸ ਹੁੰਦਾ ਹੈ, ਉੱਥੇ ਵੋਟਿੰਗ ਨਹੀਂ ਹੁੰਦੀ। ਔਰ ਕਿਉਂਕਿ ਟਰਕੀ ਦੇ ਜਿਹੜੇ ਨੇ ਆਪਣੇ ਤਹਫੁਜ਼ਾਤ ਸੀ, ਉਹਨਾਂ ਦੇ ਆਪਣੇ ਡਾਊਟ ਸੀ ਕਿ ਭਾਈ ਜਿਹੜੇ ਗੁਰੀਲੇ ਨੇ ਅਗੇਂਸਟ ਟਰਕੀ ਦੀ ਸੋਵਰਨਟੀ ਕੰਮ ਕਰਦੇ ਉਹਨਾਂ ਦੀ ਇਹ ਪੁਸ਼ਤਪਨਾਹੀ ਕਰਦੇ ਨੇ, ਉਹ ਸਵੀਡਨ 'ਚ ਜਾ ਕੇ ਰਹਿੰਦੇ ਨੇ ਜਾਂ ਇਹ ਹੁੰਦਾ। ਸੋ ਟਰਕੀ ਅੜਿਆ ਹੋਇਆ ਸੀ। ਅਦਰਵਾਈਜ਼ ਇਹਨਾਂ ਦੀ ਜਿਹੜੀ ਦਰਖਾਸਤ ਹੈ ਸਵੀਡਨ ਔਰ ਫਿਨਲੈਂਡ ਦੀ ਤਾਂ ਕਾਫੀ ਦੇਰ ਦੀ ਹੈ, ਪਰ ਕਿਉਂਕਿ ਟਰਕੀ ਜਿਹੜਾ ਹੈ ਉਹ ਉਹਨੂੰ ਨਹੀਂ ਸੀ ਮੰਨਦਾ ਔਰ ਇਸ ਲਈ ਹੋ ਨਹੀਂ ਸੀ ਸਕਦਾ। ਹੁਣ ਜਿਹੜੀ ਸਕਸੈਸ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਦੀ, ਉਹਨਾਂ ਨੇ ਟਰਕੀ ਨੂੰ ਕਿਵੇਂ ਮਨਾਇਆ
ਇਸ ਦੇ ਇਵਜ਼ ਦੇ ਵਿੱਚ ਉਹਨੂੰ ਕੀ ਪ੍ਰੋਮਿਸ ਕੀਤਾ ਹੈ। ਔਰ ਇਹ ਅਮਰੀਕਾ ਦੇ ਲਈ ਮੇਰਾ ਖਿਆਲ ਹੈ ਪੋਜ਼ਿਟਿਵ ਗੱਲ ਵੀ ਹੈ ਕਿ ਟਰਕੀ ਵੀ ਕਿਸੇ ਹੱਦ ਤੱਕ ਜਿਹੜਾ ਰਸ਼ੀਆ ਦੇ ਖੈਮੇ 'ਚ ਵੀ ਪਾਰਸ਼ਲੀ ਹੈ ਜੀ, ਉਹ ਹੁਣ ਅਮਰੀਕਾ ਦੇ ਖੈਮੇ 'ਚ ਜੇ ਉਹਨੇ ਸਵੀਡਨ ਫਿਨਲੈਂਡ ਨੂੰ ਅਲਾਓ ਕਰ ਦਿੱਤਾ ਹੈ। ਔਰ ਇਹ ਉਹਨਾਂ ਦੇ ਲਈ ਅਮਰੀਕਾ ਦੇ ਲਈ ਇੱਕ ਵੱਡੀ ਪ੍ਰਾਪਤੀ ਹੈ। ਔਰ ਇਹਨੂੰ ਕਿਵੇਂ ਰੂਸ ਲਏਗਾ, ਰਸ਼ੀਆ ਕਿਵੇਂ ਲਏਗਾ, ਕਿਉਂਕਿ ਟਰਕੀ ਦਾ ਰੋਲ ਈਵਨ ਯੂਕਰੇਨ ਵਾਰ ਦੇ ਵਿੱਚ ਵੀ ਜਿਹੜੀ ਇੱਕ ਐਕਸੈਸ ਥਰੂ ਸੀ ਹੈ ਉਹਨੂੰ ਟਰਕੀ ਬਲੌਕ ਕਰਦਾ ਹੈ। ਕਿ ਇਸ ਨਾਲ ਟਰਕੀ ਪਹਿਲਾਂ ਵਾਂਗ ਅਮਰੀਕਨ ਖੈਮੇ 'ਚ ਆ ਜਾਏਗਾ, ਜਿਹੜਾ ਟਰਕੀ ਸਭ ਤੋਂ ਪਹਿਲਾਂ 1948 'ਚ ਇਜ਼ਰਾਈਲ ਨੂੰ ਜੇ ਰੈਕਗਨਾਈਜ਼ ਕੀਤਾ ਸੀ ਕਿਸੇ ਇਸਲਾਮਿਕ ਮੁਲਕ ਨੇ ਤਾਂ ਟਰਕੀ ਸੀ। ਔਰ ਇੱਕ ਪਾਸੇ ਅਰਦੋਗਾਨ ਦਾ ਇੱਕ ਆਪਣਾ ਰੁਤਬਾ ਹੈ ਔਰ ਉਸ ਦਾ ਇੱਕ ਆਪਣੀ ਡਾਇਰੈਕਸ਼ਨ ਹੈ। ਔਰ ਅਜ਼ਰਬਾਈਜਾਨ ਔਰ ਜਿਹੜੀ ਅਰਮੀਨੀਆ ਇਸ ਜੰਗ ਦੇ ਵਿੱਚ ਵੀ ਜਿਹੜਾ ਕਿਵੇਂ ਟਰਕੀ ਨੇ ਰੋਲ ਅਗੇਂਸਟ ਅਰਮੀਨੀਆ, ਜਦੋਂ ਕਿ ਅਮਰੀਕਾ ਦੀਆਂ ਹਮਦਰਦੀਆਂ ਅਰਮੀਨੀਆ ਨਾਲ ਸੀ। ਸੋ ਇਹ ਕਾਫੀ ਕੰਪਲੈਕਸ ਜਿਹੀ ਸਿਚੁਏਸ਼ਨ ਬਣਦੀ ਜਾ ਰਹੀ ਹੈ। ਪਰ ਇਹਦੇ 'ਚ ਕੋਈ ਦੋ ਸ਼ੱਕ ਨਹੀਂ ਨੇ, ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਾ ਦੀ ਪੋਜੀਸ਼ਨ ਯੂਰਪ ਦੇ ਵਿੱਚ ਐਮਬੋਲਡਨ ਹੋਈ। ਨੈਟੋ ਜਿਹੜੀ ਖਿਲਰ ਜਿਹੀ ਰਹੀ ਸੀ ਉਹਨੂੰ ਇੱਕ ਝੰਡੇ ਥੱਲੇ ਵੀ ਲਿਆਂਦਾ, ਟਰਕੀ ਨੂੰ ਵਿਨ ਓਵਰ ਕਰ ਲਿਆ ਕਿ ਉਹ ਸਵੀਡਨ ਔਰ ਫਿਨਲੈਂਡ ਦੀ ਐਂਟਰੀ ਨੂੰ ਵੈਲਕਮ ਕਰੇ। ਔਰ ਇਹਦੇ ਨਾਲ ਨਾਲ ਨੈਟੋ ਨੂੰ ਇਸ ਗੱਲ ਲਈ ਵੀ ਤਿਆਰ ਕਰ ਲਿਆ ਕਿ ਕੱਲ੍ਹ ਨੂੰ ਚੀਨ ਦੇ ਖਿਲਾਫ ਮੁਹਾਜ਼ ਖੋਲ੍ਹਣਾ ਹੋਏਗਾ ਤੇ ਇਸ ਦੇ ਲਈ ਜਿਹੜੀਆਂ ਨੈਟੋ ਫੋਰਸਿਸ ਅਵੇਲੇਬਲ ਹੋਣਗੀਆਂ। ਸੋ ਇਹ ਜਿਹੜੀਆਂ ਚੇਂਜਿੰਗ ਜਿਹਨਾਂ ਨੂੰ ਤੁਸੀਂ ਹਿਊਜ਼ ਕਹਿੰਦੇ ਹੋ, ਉਸ ਵਰਲਡ ਕੈਨਵਸ ਦੇ ਉੱਤੇ, ਸੰਸਾਰ ਪਟਲ ਦੇ ਉੱਤੇ ਜੋ ਤਬਦੀਲੀਆਂ ਨੇ, ਔਰ ਇਸੇ 'ਚੋਂ ਹੀ ਜੇ ਇੱਕ ਪਾਸੇ ਨੈਟੋ ਇਸ ਨੂੰ ਲੈਂਦੀ ਹੈ, ਦੂਸਰੇ ਪਾਸੇ ਅਸੀਂ ਖਬਰ ਦੇਖਦੇ ਹਾਂ ਸੀਨੀਅਰ UK ਆਫੀਸ਼ੀਅਲ ਵਾਰਨ ਚਾਈਨਾ ਓਵਰ ਤਾਈਵਾਨ। ਉਹਨਾਂ ਨੇ ਕਿਹਾ ਕਿ ਵੀ ਖਬਰਦਾਰ ਕਿ ਤਾਈਵਾਨ, ਕਿਉਂਕਿ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਜਿਵੇਂ ਰਸ਼ੀਆ ਜੇ ਯੂਕਰੇਨ 'ਚ ਆ ਕੇ ਬੈਠ ਗਿਆ ਤਾਂ ਉਹਦਾ ਕੀ ਕਰ ਲਿਆ ਕਿਸੇ ਨੇ। ਇਸੇ ਤਰ੍ਹਾਂ ਜੇ ਚਾਈਨਾ ਜਿਹੜਾ ਤਾਈਵਾਨ ਦੇ ਉੱਤੇ ਆਪਣੀ ਸੋਵਰਨਿਟੀ ਰੱਖਦਾ ਹੈ, ਜਿਸ ਨੂੰ ਅਮਰੀਕਾ ਨੇ ਵੀ ਕਬੂਲਿਆ ਹੋਇਆ, ਜੇ ਚਾਈਨਾ ਕੱਲ੍ਹ ਨੂੰ ਇਵੇਂ ਹੀ ਤਾਈਵਾਨ ਨਾਲ ਕਰਦਾ, ਸੋ ਇਹ ਅਸੀਂ ਸਮਝਦੇ ਹਾਂ ਵੀ ਇਹ ਠੀਕ ਹੈ ਕਿ ਅਮਰੀਕਾ ਸਟਰੈਂਥਨ ਹੋਇਆ, ਪਰ ਫਿਊਚਰ ਦੀਆਂ ਕਈ ਬੈਟਲਸ ਵੱਡੀ ਜੰਗ ਦੇ ਰੂਪ ਦੇ ਵਿੱਚ ਉਹਨਾਂ ਦੇ ਲਈ ਵੀ ਦਰਵਾਜ਼ੇ ਖੁੱਲ੍ਹ ਰਹੇ ਨੇ। ਮਾਹੌਲ ਇੱਕ ਵਾਰ ਫਿਰ ਯੂਰਪ ਦਾ ਜੰਗੀ ਬਣਦਾ ਜਾ ਰਿਹਾ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਦੋਨੋਂ ਵਰਲਡ ਵਾਰ, ਪਹਿਲੀ ਵੀ ਔਰ ਦੂਜੀ ਵੀ, ਉਹ ਕਿਤੇ ਏਸ਼ੀਆ ਜਾਂ ਅਫਰੀਕਾ 'ਚੋਂ ਨਹੀਂ ਆਈ, ਉਹ ਯੂਰਪ ਨੇ ਹੀ ਕੀਤੀਆਂ ਸੀ। ਔਰ ਹੁਣ ਵੀ ਯੂਰਪ ਹੀ ਇਸ ਕਦਰ ਇੱਕ ਮਿਲਟਰੀ ਖੈਮਾ ਬਣ ਕੇ ਨੈਟੋ ਦੇ ਥੱਲੇ, ਜਿੱਥੇ ਉਹਨਾਂ ਨੇ ਰਸ਼ੀਆ ਨੂੰ ਅੰਗਾਰਿਆ, ਉੱਥੇ ਹੁਣ ਚੀਨ ਨੂੰ ਵੀ ਆਪਣੇ ਨਿਸ਼ਾਨੇ ਤੇ ਲਿਆ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਕੰਟੀਨਿਊ ਕਰਦੇ ਹਾਂ।